ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਆਪਾਂ ਥਰਡ ਵਾਲੇ ਸੈਗਮੈਂਟ 'ਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਜੀ ਨੂੰ ਪੰਥ ਸੇਵਕ ਜੋ ਅਵਾਰਡ ਹੈ ਉਸ ਨਾਲ ਸਨਮਾਨਿਆ ਗਿਆ ਔਰ ਨਾਲ ਹੀ ਜਿਹੜੀਆਂ ਹੋਰ ਸ਼ਖਸੀਅਤਾਂ ਨੇ ਉਹਨਾਂ ਨੂੰ ਵੀ ਅੱਡ ਜਿਹੜੇ ਅਵਾਰਡ ਨੇ ਉਹ ਦਿੱਤੇ ਗਏ ਨੇ। ਔਰ ਪਰ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਥੱਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਚੋਰੀ ਔਰ ਘੋਰ ਬੇਅਦਬੀ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਜੋ ਭ੍ਰਿਸ਼ਟਾਚਾਰ ਦੀਆਂ ਜਿਹੜੀ ਖਬਰਾਂ ਨੇ ਉਹ ਮੀਡੀਆ ਦੀਆਂ ਮੁੱਖ ਸੁਰਖੀਆਂ ਬਣੀਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਕਈ ਵਾਰ ਵੀਰਾਂ ਵੱਲੋਂ ਇਹ ਹੁੰਦਾ ਹੈ ਕਿ ਵੀ ਤੁਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਨਾਲ ਸੰਬੰਧਿਤ ਇਸ਼ੂਜ਼ ਨੂੰ ਵੀ ਜ਼ਿਆਦਾ ਡਿਸਕਸ ਕਰੋ। ਕਈ ਵਾਰ ਇਹ ਕਿਉਂਕਿ ਡਿਸਅਪਾਇੰਟਮੈਂਟ ਜ਼ਿਆਦਾ ਹੈ, ਮੈਂ ਇਹ ਵੀ ਨਹੀਂ ਚਾਹੁੰਦਾ ਹੁੰਦਾ ਕਿ ਭਾਈ ਅਸੀਂ ਕੋਈ ਹਰ ਗੱਲ ਨਿਰਾਸ਼ਤਾ ਦੀ ਕਰੀਏ, ਕਿਉਂਕਿ ਇੱਕ ਗੱਲ ਤਾਂ ਅਸੀਂ ਕਨਕਲੂਡ ਕਰ ਲਈ। ਔਰ ਜੂਨ 84 ਦੇ ਪਹਿਲੇ ਹਫਤੇ ਜਦੋਂ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਸਾਡੇ ਸਭ ਤੋਂ ਪਵਿੱਤਰ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕੀਤਾ ਕਿ ਭਾਈ ਹੁਣ ਨੋ ਮੋਰ ਵਿਦ ਹਿੰਦੂ ਇੰਡੀਆ। ਔਰ ਇਸ ਲਈ ਸਾਡਾ ਫੋਕਸ, ਕਿਉਂਕਿ ਇਹ ਜਦੋਂ ਵੀ ਜੋ ਕੁਝ ਉੱਥੇ ਵਾਪਰਦਾ ਹੈ ਉਹ ਬਿਮਾਰੀ ਦੇ ਸਿੰਪਟਮ ਨੇ, ਉਸ ਦੇ ਲੱਛਣ ਨੇ, ਉਸ ਦੀਆਂ ਅਲਾਮਤਾਂ ਨੇ। ਜਿਹੜੀ ਬਿਮਾਰੀ ਹੈ ਉਹ ਤਾਂ ਗੁਲਾਮੀ ਹੈ। ਸੋ ਇਸ ਲਈ ਸਾਡਾ ਫੋਕਸ ਜਿਹੜਾ ਹੈ, ਬਜਾਏ ਕਿ ਅਸੀਂ ਅਲਾਮਤਾਂ ਦੇ ਉੱਤੇ ਬਹੁਤ ਜ਼ਿਆਦਾ ਵਕਤ ਲਾਈਏ, ਡਿਸਕਸ ਅਸੀਂ ਕਰਦੇ ਹਾਂ, ਹੁੰਦਾ ਹੈ ਕਿ ਵੀ ਉਹਦਾ ਸੋਲੂਸ਼ਨ ਤੇ ਸੋਲੂਸ਼ਨ ਖਾਲਿਸਤਾਨ ਹੈ। ਇਸ ਲਈ ਅਸੀਂ ਇਸ ਪੋਜ਼ਿਟਿਵ ਨੋਟ ਦੇ ਉੱਤੇ ਕਿ ਗੱਲ ਕਿਸੇ ਪਾਸਿਓਂ ਦੇਖ ਲਓ, ਅਲਟੀਮੇਟਲੀ ਤੁਹਾਨੂੰ ਲੱਗੇਗਾ ਵੀ ਤੁਹਾਡੀ ਕੋਈ ਇੰਸਟੀਟਿਊਸ਼ਨ ਫ੍ਰੀ ਨਹੀਂ ਹੈ। ਜਦੋਂ ਅਸੀਂ ਮਜ਼ਹਬੀ ਹਵਾਲੇ ਨਾਲ ਗੱਲ ਕਰਦੇ ਹਾਂ, ਧਾਰਮਿਕ ਔਰ ਪੋਲੀਟੀਕਲ ਨਾਲ ਵੀ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੇਸ਼ੱਕ ਅੰਗਰੇਜ਼ੀ ਕਾਨੂੰਨ ਮੁਤਾਬਕ ਤਾਂ 1925 ਚ ਹੋਣ ਚਾਹੀ, ਲੇਕਿਨ 1920 ਦੇ ਪੀਰੀਅਡ 'ਚ ਆਲਮੋਸਟ 100 ਸਾਲ ਨੇ ਜਦੋਂ ਕਿ ਅਕਾਲੀ ਦਲ ਔਰ ਭਾਰਤੀ ਨਕਸ਼ੇ ਦੇ ਵਿੱਚ ਅਕਾਲੀ ਦਲ, ਜਿਹਨੂੰ SAD ਸ਼੍ਰੋਮਣੀ ਅਕਾਲੀ ਦਲ ਕਹਿੰਦੇ ਨੇ, ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਹੈ। ਕਾਂਗਰਸ 1885 ਦੇ ਵਿੱਚ ਹਿਊ ਰੋਜ਼ ਨੇ ਬਣਾਈ, ਇੱਕ ਗੋਰੇ ਨੇ, ਲੇਕਿਨ ਉਸ ਨਕਸ਼ੇ 'ਚ ਸਿੱਖ ਪਾਰਟੀ ਅਕਾਲੀ ਦਲ 1920 ਚ ਜਿਹੜੀ ਇਲੈਕਸ਼ਨ ਸਿਸਟਮ 'ਚ ਵੀ ਆਈ ਲਗਾਤਾਰਤਾ ਦੇ ਨਾਲ, ਬ੍ਰਿਟਿਸ਼ ਪੀਰੀਅਡ 'ਚ ਵੀ ਉਹਨਾਂ ਦੀਆਂ, ਕਿਉਂਕਿ ਸੈਪਰੇਟ ਸਿੱਖ ਇਲੈਕਟੋਰੇਟ ਸੀ, ਉਹ ਉਹਨਾਂ ਦੀਆਂ ਸੀਟਾਂ ਨਿਕਲਦੀਆਂ ਸੀ। ਪੰਜਾਬ ਦੇ ਵਿੱਚ 66 ਤੋਂ ਬਾਅਦ ਹਕੂਮਤਾਂ ਵੀ ਬਣੀਆਂ ਪੰਜਾਬ ਦੇ ਵਿੱਚ। ਬਾਦਲ ਅੱਜ ਵੀ ਆਪੋਜੀਸ਼ਨ ਦੇ ਵਿੱਚ, ਭਾਵੇਂ ਹੁਣ ਲੀਡਰ ਆਫ ਆਪੋਜੀਸ਼ਨ ਨਹੀਂ ਹੈ, ਪਰ ਅਕਾਲੀ ਦਲ ਹਮੇਸ਼ਾ ਫੋਰਫਰੰਟ ਤੇ ਰਿਹਾ। ਔਰ 1920 ਚ, ਕਿਉਂਕਿ ਅਗਲਾ ਸਾਲ 1921 ਚ ਸਾਕਾ ਨਨਕਾਣਾ ਸਾਹਿਬ ਹੈ, ਜਿਹਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਡੇ ਪੱਧਰ ਤੇ, ਕਿਉਂਕਿ ਉਹ ਇੱਕ ਐਸੀ ਟ੍ਰੈਜੇਡੀ ਸੀ, ਸਾਕਾ ਅਸੀਂ ਉਸ ਨੂੰ ਹੀ ਕਹਿੰਦੇ ਹਾਂ ਜਿਹੜੀ ਇੱਕ ਟ੍ਰੈਜਿਕ ਇਵੈਂਟ ਹੁੰਦੀ ਹੈ, ਜਦੋਂ ਕਿ ਹਿੰਦੂ ਤਵੀ ਵਿਚਾਰਧਾਰਾ ਵਾਲੇ ਮਹੰਤਾਂ ਤੋਂ, ਜਿਨ੍ਹਾਂ ਨੇ ਗੁਰਦੁਆਰਿਆਂ ਤੇ ਕੰਟਰੋਲ ਕੀਤਾ ਸੀ ਅੰਗਰੇਜ਼ੀ ਸਰਕਾਰ ਦੀ ਸ਼ਹਿ ਦੇ ਉੱਤੇ, ਉਹਨਾਂ ਨੂੰ ਲਿਬਰੇਟ ਕਰਵਾਉਣ ਦੇ ਲਈ ਉਹਨਾਂ ਤੋਂ ਮੋਰਚਾ ਜਾਂ ਐਜੀਟੇਸ਼ਨ ਸ਼ੁਰੂ ਹੋਈ ਸੀ। ਔਰ 21 ਫਰਵਰੀ ਜਿਹੜਾ 1921 ਦੇ ਵਿੱਚ ਅਸੀਂ 20 ਫਰਵਰੀ 1921 ਦੇ ਵਿੱਚ 140 ਤੋਂ ਜ਼ਿਆਦਾ ਸਿੱਖਾਂ ਨੂੰ ਜਿਉਂਦਿਆਂ ਤੇਲ ਪਾ ਕੇ ਉਹਨਾਂ ਮਹੰਤ ਤੇ ਉਹਦੇ ਗੁੰਡਿਆਂ ਨੇ ਸਾੜਿਆ, ਗੋਲੀਆਂ ਨਾਲ ਮਾਰਿਆ, ਗੰਡਾਸਿਆਂ ਔਰ ਛਵੀਆਂ ਦੇ ਨਾਲ ਵੱਢਿਆ। ਔਰ ਉਸ ਨੇ ਇੱਕ ਉਹ ਅਵੇਅਰਨੈਸ ਖੜੀ ਕੀਤੀ ਕੌਮ 'ਚ ਕਿ ਅਗਲੇ 3-4 ਸਾਲਾਂ 'ਚ ਫਿਰ ਸਾਰੇ ਹਿਸਟੋਰੀਕਲ ਗੁਰਦੁਆਰੇ ਜਿਹੜੇ ਉਹਨਾਂ ਮਹੰਤਾਂ ਦੇ, ਹਿੰਦੂਤਵੀ ਮਹੰਤਾਂ ਦੇ ਕਬਜ਼ੇ 'ਚ ਸੀ, ਹਿੰਦੂਆਈਜ਼ਡ ਮਹੰਤਾਂ ਦੇ, ਉਹ ਸਿੱਖਾਂ ਨੇ ਛਡਾਏ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਅੰਗਰੇਜ਼ ਵੀ ਮਜਬੂਰ ਹੋਏ ਕਿ ਉਹਨਾਂ ਨੇ ਉਹਨੂੰ ਐਕਟ ਬਣਾ ਕੇ 1925 ਦੇ ਵਿੱਚ ਫਿਰ ਇਲੈਕਸ਼ਨਾਂ ਹੋਈਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ। 1947 ਦੀ ਵੰਡ ਨੇ ਕਾਫੀ ਸੈਟਬੈਕ ਦਿੱਤਾ, ਕਿਉਂਕਿ ਉਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਆਮਦਨ ਵਾਲਾ ਵੀ ਗੁਰਦੁਆਰਾ ਸਾਹਿਬ ਸੀ ਜਾਂ ਸੈਂਟਰ ਸੀ, ਕਿਉਂਕਿ ਇਹ ਸਾਕਾ ਨਨਕਾਣਾ ਸਾਹਿਬ 'ਚ ਵਾਪਰਿਆ, ਇਸ ਲਈ ਨਨਕਾਣਾ ਸਾਹਿਬ ਦੀ ਜਿਹੜੀ ਬਹੁਤ ਸਾਰਾ ਧਿਆਨ ਵੀ ਪੰਥ ਦਾ ਉਧਰ ਗਿਆ। ਔਰ ਨਨਕਾਣਾ ਸਾਹਿਬ ਇੱਕ ਐਸਾ ਹੈ ਜਿਹਦੇ ਨਾਲ 750 ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਂ ਹੈ। ਔਰ ਇਹ 750 ਮੁਰੱਬੇ ਦਾ ਮਤਲਬ ਹੈ ਇੱਕ ਮੁਰੱਬੇ 'ਚ 25 ਕਿੱਲੇ ਹੁੰਦੇ ਨੇ। ਸਾਰਾ ਨਨਕਾਣਾ ਸਾਹਿਬ ਟਾਊਨ ਹੀ ਜਿਹੜਾ ਉਹ ਗੁਰਦੁਆਰੇ ਦੀ ਜ਼ਮੀਨ 'ਚ, ਔਰ ਬੜੀ ਇਨਕਮ ਵਾਲਾ ਸੀ। ਔਰ ਜਦੋਂ 47 40% ਸਿੱਖ ਬੇਘਰੇ ਹੋਏ ਔਰ ਉਹਨਾਂ 'ਚ ਵੱਡਾ ਤਬਕਾ ਉਹ ਸੀ ਜਿਹੜੇ ਬੜੇ ਖੁਸ਼ਹਾਲ ਸੀ, ਲਾਇਲਪੁਰ,
ਮਿੰਟ ਗੁਮਰੀ ਜਿਹਨੂੰ ਹੁਣ ਸਾਈਵਾਲ ਕਹਿੰਦੇ ਨੇ, ਸਰਗੋਦਾ, ਸਿਆਲਕੋਟ, ਇਹ ਸਾਰੀ ਉਹ ਬੈਲਟ ਸੀ ਜਿਹਦੇ ਚ ਵੱਡੇ ਵੱਡੇ ਮੁਰੱਬਿਆਂ ਵਾਲੇ ਸਰਦਾਰ ਸੀ। ਇਧਰ ਉਹ ਆ ਕੇ ਉਹਨਾਂ ਨੂੰ ਜ਼ਮੀਨਾਂ ਤਾਂ ਜੇ ਕਿਸੇ ਦੀ 100 ਕਿੱਲਾ ਸੀ ਤਾਂ ਉਹਨੂੰ 25 ਏਕੜ ਮਿਲੀ ਕਿ ਜੀ ਇਹ ਜ਼ਮੀਨਾਂ ਚੌਥਾ ਚਵਾਨੀ ਮਿਲੇਗੀ। ਸੋ ਕੁੱਲ ਮਿਲਾ ਕੇ ਇਹਦੇ ਬਾਵਜੂਦ ਅੱਜ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਪੰਜਾਬ ਗਵਰਨਮੈਂਟ ਤੋਂ ਬਾਅਦ ਜੇ ਸਭ ਤੋਂ ਕੋਈ ਪਾਵਰਫੁਲ ਅਦਾਰਾ ਪੰਜਾਬ 'ਚ ਆਰਗੇਨਾਈਜ਼ ਦੀ ਹਿਸਟਰੀ ਵੀ 100 ਸਾਲ ਪੁਰਾਣੀ ਹੈ, ਤਾਂ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ ਬਰੀਫ ਅਸੀਂ SGPC ਕਹਿੰਦੇ ਹਾਂ। ਉਸ ਦਾ 1200 ਕਰੋੜ ਤੋਂ ਜ਼ਿਆਦਾ ਦਾ ਬਜਟ ਹੈ। ਇਕੱਲੇ ਉਹ ਗੁਰਦੁਆਰਿਆਂ ਨੂੰ ਮੈਨੇਜ ਨਹੀਂ ਕਰਦੇ, 40 ਤੋਂ ਜ਼ਿਆਦਾ ਕਾਲਜਿਸ, ਖਾਲਸਾ ਸਕੂਲਸ, ਹਸਪੀਟਲਸ, ਮੈਡੀਕਲ ਕਾਲਜਿਸ, ਡੈਂਟਲ ਕਾਲਜਿਸ, ਇੰਜੀਨੀਅਰਿੰਗ ਕਾਲਜਿਸ, ਔਰ ਮੈਂ ਉਹਨਾਂ ਦੇ ਸਾਬਕਾ ਚੀਫ ਸੈਕਟਰੀ ਦਾ ਸੁਣ ਰਿਹਾ ਸੀ 12,000 ਤੋਂ ਜ਼ਿਆਦਾ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ। ਔਰ ਇਹ ਪੂਰਾ ਐਮਪਾਇਰ ਹੈ ਜਦੋਂ ਤੁਸੀਂ ਦੇਖੋਗੇ, ਔਰ ਪਾਵਰਫੁਲ। ਜਦੋਂ SGPC ਦਾ ਪ੍ਰੈਜ਼ੀਡੈਂਟ ਭਾਵੇਂ ਉਹ ਸਾਰੇ ਡੰਮੀ ਜੇ ਰੱਖੇ ਹੋਏ ਨੇ ਬਾਦਲਾਂ ਨੇ, ਹੁਣ ਇਨਇਫੈਕਟਿਵ ਬਣਾ ਦਿੱਤਾ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਬੇਸ਼ੱਕ 47 ਤੋਂ ਬਾਅਦ ਕਾਂਗਰਸ ਨੇ, ਪਹਿਲਾਂ ਕਮਿਊਨਿਸਟ ਵੀ ਐਜ਼ ਏ ਪਾਰਟੀ ਉਹਦੀਆਂ ਇਲੈਕਸ਼ਨਾਂ 4 ਸਾਲ ਬਾਅਦ ਹੁੰਦੀਆਂ ਨੇ, ਸ਼੍ਰੋਮਣੀ ਕਮੇਟੀ ਦੀਆਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਸਿੱਖਾਂ ਨੇ ਕਦੇ ਐਕਸੈਪਟ ਨਹੀਂ ਕੀਤਾ ਕਿ ਮਜ਼ਹਬੀ ਮਾਮਲਿਆਂ 'ਚ ਸਰਕਾਰ ਦੀ ਜਿਹੜੀ ਹੈ ਇੰਟਰਫੀਅਰੈਂਸ ਹੋ। ਪਰ ਅਨਫੋਰਚੂਨੇਟਲੀ ਇਹ ਅਕਾਲੀ ਪਾਰਟੀ ਜਿਨ੍ਹਾਂ ਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿਛਲੇ 100 ਸਾਲ ਤੋਂ ਹੀ ਕੰਟਰੋਲ ਹੈ, ਵਨ ਵੇ ਔਰ ਦਾ ਅਦਰ, ਔਰ ਹੁਣ ਬਾਦਲਾਂ ਦੇ ਟੱਬਰ ਕੋਲ ਹੈ, ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਫੀਫਡਮ ਬਣਾ ਲਿਆ, ਜਿਹਨੂੰ ਅਸੀਂ ਜਗੀਰ ਕਹਿੰਦੇ। ਔਰ ਜਿਵੇਂ ਇਹਨਾਂ ਨੇ ਇਸਤੇਮਾਲ ਕੀਤਾ, ਜੇ ਅੱਜ ਸਿੱਖਾਂ ਦੇ ਵਿੱਚ ਪਤਤਪੁਣ ਹੈ ਕਿ ਵੀ ਉਹ ਸਿੱਖੀ ਵੈਲਿਊਜ਼ ਤੋਂ ਪਾਸੇ ਜਾ ਰਹੇ ਨੇ, ਨਕਲੀ ਕਿਸਮ ਦੇ ਗੁਰੂ ਆ ਗਏ, ਬੇਸ਼ੱਕ ਸਰਕਾਰਾਂ ਨੇ ਪ੍ਰਮੋਟ ਕੀਤਾ ਉਹਨਾਂ ਨੂੰ, ਬਟ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਕਾਲੀ ਦਲ ਇੰਨੀ ਕਰਪਟ ਜਮਾਤ ਬਣ ਗਿਆ, ਬਾਦਲਾਂ ਨੇ ਇੰਨਾ ਕਰਪਟ ਕਰ ਦਿੱਤਾ ਹੈ, ਉੱਪਰੋਂ ਥੱਲੇ ਤੱਕ ਆਪਣੇ ਬੰਦੇ ਫਿੱਟ ਕੀਤੇ, ਸਿਫਾਰਸ਼ੀ, ਔਰ ਗੁਰਦੁਆਰਿਆਂ ਦੇ ਰਿਸੋਰਸਿਸ ਨੂੰ ਆਪਣੇ ਪੋਲੀਟੀਕਲ ਐਂਡਸ ਲਈ ਇਸਤੇਮਾਲ ਕੀਤਾ। ਨਤੀਜੇ ਦੇ ਤੌਰ ਤੇ ਜਿਹੜੀ ਹੈ ਅੱਜ ਜਿੰਨੀ ਕਰਪਸ਼ਨ SGPC 'ਚ ਹੈ, ਜਿਵੇਂ ਇੱਕ ਸਾਬਕਾ ਉਹਨਾਂ ਦੇ ਮੁਲਾਜ਼ਮ ਸੀ, ਉਹ ਮੈਨੂੰ ਕਹਿਣ ਲੱਗੇ ਇਹ ਕਰਪਸ਼ਨ ਤਾਂ ਸਾਰੇ ਹੀ ਹੈ, ਪਰ ਦੂਜੇ ਪਾਸੇ ਇਹ ਹੁੰਦਾ ਹੈ ਵੀ ਤੁਸੀਂ ਪੈਸੇ ਦਿਓ ਤੇ ਕੰਮ ਹੋ ਜਾਂਦਾ, ਇਹ ਪੈਸੇ ਵੀ ਖਾ ਜਾਂਦੇ ਨੇ, ਕੰਮ ਵੀ ਨਹੀਂ ਕਰਦੇ। ਹੁਣ ਜਿਹੜੀ ਹੁਣ ਇਸ ਵੇਲੇ ਡਿਬੇਟ ਪੰਥ 'ਚ ਚੱਲ ਰਹੀ ਹੈ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਅਸੀਂ ਇੱਕ ਪਾਸੇ ਬੇਅਦਬੀ ਦੀਆਂ ਘਟਨਾਵਾਂ, ਸੌਦਾ ਸਾਧ ਨੇ ਕੀ ਕੀਤਾ, ਬਹਿਬਲ ਕਲਾਂ ਕੀ ਹੋਇਆ, ਬਰਗਾੜੀ ਕੀ ਹੋਇਆ, ਔਰ ਜਵਾਹਰ ਸਿੰਘ ਵਾਲਾ ਚੋਂ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁਕਾਇਆ ਗਿਆ। ਲੇਕਿਨ ਹੁਣ ਜਿਹੜੀ ਇਹਨਾਂ ਦੇ ਥਾਪੇ ਹੋਏ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਇਨਕੁਆਇਰੀ ਕਮੇਟੀ ਬਣਾਈ ਕਿ ਭਈ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਸੀ ਜੀ 200 ਦੇ ਕਰੀਬ ਸਰੂਪ ਜਿੱਥੇ ਛਪਦੇ ਨੇ, ਕਿਉਂਕਿ ਪੰਜਾਬ ਗਵਰਨਮੈਂਟ ਨੇ ਕਾਨੂੰਨ ਕਰਕੇ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਉਹੀ ਦਰਜਾ ਰੱਖਦਾ ਹੈ ਜੋ ਜਾਗਤ ਜੋਤ ਗੁਰੂ ਦਾ ਹੁੰਦਾ ਹੈ, ਔਰ ਉਹਨੂੰ ਛਾਪਣ ਦਾ ਹੱਕ ਸਿਰਫ ਤੇ ਸਿਰਫ ਸ਼੍ਰੋਮਣੀ ਕਮੇਟੀ ਕੋਲ ਹੈ। ਪਰ ਕਿਵੇਂ ਜਿਹੜੀ ਇਹਨਾਂ ਦੀ ਕਮੇਟੀ ਰਿਪੋਰਟ ਹੈ ਕਿ 300 ਤੋਂ ਜ਼ਿਆਦਾ ਸਰੂਪ ਕਿਵੇਂ ਗਾਇਬ ਕੀਤੇ ਗਏ, ਉਹ ਕਿੱਥੇ ਗਏ, ਕਿਹਨੂੰ ਦਿੱਤੇ, ਉਹਨਾਂ ਦਾ ਕੀ ਬਣਿਆ, ਇਹ ਸਾਰਾ ਹੁਣ ਉਸ ਸਾਰੇ ਦੀ ਜ਼ਾਤ ਜਦੋਂ ਇਨਕੁਆਇਰੀ ਕਮੇਟੀ ਦੀ ਰਿਪੋਰਟ ਆਈ ਹੈ, ਔਰ ਇਹ ਸਿੱਖ ਕੌਮ ਦੇ ਵਿੱਚ ਆਇਆ ਵੀ ਉਹ ਗੈਰ ਤਾਂ ਕਰ ਹੀ ਰਹੇ ਸੀ ਬੇਅਦਬੀ, ਇਹਨਾਂ ਨੇ ਕੀ ਕੀਤਾ ਔਰ ਕਿਵੇਂ ਉਹਦਾ ਕਵਰ ਅਪ ਕੀਤਾ। ਹੁਣ ਜਿਹੜਾ ਉਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ ਉਹ ਮਰ ਗਿਆ, ਮੱਕੜ ਵੈਸੇ ਹੀ ਮਰਿਆ ਉਹ। ਲੇਕਿਨ ਹੁਣ ਜਿਹੜੇ ਬਹੁਤੇ ਜ਼ਿੰਮੇਵਾਰ ਨੇ, ਇੰਨਾ ਵੱਡਾ ਹਮਲਾ ਫੈਲਾ, 12,000 ਦੀ ਤੁਹਾਡੀ ਫੌਜ ਹੈ, ਚੀਫ ਸੈਕਟਰੀ, ਆਡੀਟਰ, ਦੂਜੇ ਤੀਜੇ ਕਿੱਥੇ ਸੀ? ਹੁਣ ਇਹ ਸਾਰੀ ਡਿਬੇਟ ਦੇ ਵਿੱਚ ਇੱਕ ਮੰਗ ਉੱਠ ਰਹੀ ਹੈ ਕਿ ਭਾਈ ਰਿਜ਼ਾਈਨ ਕਰੇ SGPC ਪ੍ਰੈਜ਼ੀਡੈਂਟ, ਬਾਦਲ ਜਿਹੜੇ ਅਸਲੀ ਜ਼ਿੰਮੇਵਾਰ ਨੇ ਉਹਨਾਂ ਨੂੰ ਕਟਹਿਰੇ 'ਚ ਲਿਆਂਦਾ ਜਾਏ। ਅਸੀਂ ਕੋਈ ਜਿਹੜੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਬਾਰੇ ਕੋਈ ਨਾ ਪੱਖੀ ਟਿੱਪਣੀ ਦੇਣ ਤੋਂ ਹਮੇਸ਼ਾ ਗੁਰੇਜ਼ ਕੀਤਾ ਹੈ, ਕਿਉਂਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣ ਦੇ ਮੌਕੇ ਬੜੀ ਆਈਡੀਅਲ ਤਕਰੀਰ ਕੀਤੀ ਇਮਰਾਨ ਖਾਨ ਔਰ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੇ ਤਾਂ ਗੁੱਡਵਿਲ ਜੈਸਚਰ ਕੀਤਾ, ਭਾਰਤ ਵੀ ਖੋਲੇ ਤਾਂ ਕਿ ਪਾਕਿਸਤਾਨ ਦੇ ਸਿੱਖ ਵੀ ਜਾ ਸਕਣ। ਇਸੇ ਤਰ੍ਹਾਂ ਜਦੋਂ ਇਹਨਾਂ ਨੇ ਰਾਮ ਮੰਦਿਰ ਬਣਾਉਣ ਦਾ ਡਰਾਮਾ 5 ਅਗਸਤ ਨੂੰ ਕੀਤਾ, ਜਦ ਉਹਨਾਂ ਨੂੰ ਵੀ ਸੱਦਿਆ ਸੀ, ਉਹਨਾਂ ਨੇ ਉਹਨਾਂ ਨੇ ਕਿਹਾ ਜੀ ਅਸੀਂ ਸਿੱਖ ਕੌਮ ਇੱਕ ਦਾ ਤੁਸੀਂ ਇਬਾਦਤ ਘਰ ਢਾ ਕੇ ਦੂਜਾ ਬਣਾਓ, ਅਸੀਂ ਇਹਦੇ ਯਕੀਨ ਨਹੀਂ ਰੱਖਦੇ। ਇਸ ਕਿਸਮ ਦਾ ਹੀ ਔਰ ਕਸ਼ਮੀਰੀਆਂ ਦੇ ਹੱਕ 'ਚ ਵੀ ਔਰ ਦੂਸਰਾ ਵੀ। ਲੇਕਿਨ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਜਦੋਂ ਬਾਦਲ ਐਂਡ ਕੰਪਨੀ ਔਰ ਇਹ ਸਾਰੇ ਫਸੇ ਨੇ ਉਸ ਸਾਰੀ ਗ੍ਰਿਪ ਦੇ ਵਿੱਚ, ਤੇ ਇਹ ਕਿਤੇ ਨਾ ਕਿਤੇ ਹੁਣ ਜਿਹੜੀਆਂ ਜੁਝਾਰੂ ਸਫਾਂ ਦੇ ਨੇ ਲੋਕ, ਉਹਨਾਂ ਦੀ ਹਮਦਰਦੀ ਜਿੱਤਣ ਦੇ ਲਈ ਜਿਹੜਾ ਹੁਣ ਇੱਕ ਤਾਂ ਚੰਗੀ ਗੱਲ ਹੈ ਕਿ, ਔਰ ਇਹ ਮੈਨੂੰ ਯਾਦ ਹੈ ਕਿ ਸਰ ਕਪੂਰ ਸਿੰਘ
ਉਹਨਾਂ ਨੇ ਟੋੜੇ ਦੇ ਕੰਨ 'ਚ ਗੱਲ ਪਾਈ ਸੀ 1970 'ਚ ਕਿ ਅਕਾਲ ਤਖਤ ਇਹ ਹੁਣੇ ਦਿੱਲੀ ਵਾਲੇ ਜਿਹੜੇ ਨੇ ਰਿਪਬਲਿਕ ਡੇ ਦੇ ਮੌਕੇ ਤੇ ਜਾਂ ਜਿਹੜਾ ਇਹਨਾਂ ਦਾ ਸੋ ਕਾਲਡ ਇੰਡੀਪੈਂਡੈਂਸ ਡੇ ਹੈ ਇਹ ਅਵਾਰਡ ਅਨਾਉਂਸ ਕਰਦੇ ਸਿਵਿਲੀਅਨ ਅਵਾਰਡ ਇਹਨਾਂ ਨੇ ਬਣਾਏ ਹੋਏ ਨੇ ਭਾਰਤ ਰਤਨ ਪਦਮ ਵਿਭੂਸ਼ਣ ਪਦਮ ਭੂਸ਼ਣ ਪਦਮ ਸ਼੍ਰੀ ਇਹ ਸਾਰੇ ਦਿੱਤੇ ਜਾਂਦੇ ਨੇ। ਸੋ ਉਹਨਾਂ ਦਾ ਸੀ ਕਿ ਵੀ ਅਕਾਲ ਤਖਤ ਨੂੰ ਐਸਰਟ ਕਰਨਾ ਚਾਹੀਦਾ ਸਿੱਖਾਂ ਦੇ ਤਖਤ ਦੇ ਤੌਰ ਤੇ ਔਰ ਆਪਣੇ ਅਵਾਰਡ ਦੇਣੇ ਚਾਹੀਦੇ ਨੇ ਕਿ ਸਿੱਖ ਕੌਮ ਜਿਹੜੀ ਐਕਸੈਲ ਕਰਦੀ ਹੈ ਵੀ ਉੱਥੇ ਤਾਂ ਉਹਨਾਂ ਨੂੰ ਅਵਾਰਡ ਮਿਲਦੇ ਨੇ ਜਿਹੜੇ ਉਹਨਾਂ ਦੇ ਚਮਚੇ ਨੇ। ਔਰ ਇਸੇ ਤਰ੍ਹਾਂ ਜਿਹੜਾ ਪਹਿਲਾ ਅਵਾਰਡ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਸਰ ਕਪੂਰ ਸਿੰਘ ਹੋਰਾਂ ਨੂੰ ਉਸ ਪੀਰੀਅਡ 'ਚ ਦਿੱਤਾ ਗਿਆ, ਫਿਰ ਸ਼ਾਇਦ ਡਾਕਟਰ ਸ਼ੇਰ ਸਿੰਘ ਨੂੰ ਦਿੱਤਾ ਗਿਆ, ਫਿਰ ਗੁਰਤੇਜ ਸਿੰਘ ਹੋਰਾਂ ਨੂੰ। ਲੇਕਿਨ ਜਦੋਂ ਤੱਕ ਇਹਨਾਂ ਤੋਂ ਪਹਿਲਾਂ ਜਥੇਦਾਰ ਆਇਆ ਗੁਰਬਚਨ ਸਿੰਘ ਉਹਨੇ ਇਹਦੇ ਬਿਲਕੁਲ ਇਸ ਨੂੰ ਵੀ ਰੋਲਿਆ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਜਿਹਨੇ ਸਿੱਖੀ ਵੈਲਿਊਜ਼ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ ਉਹਨੂੰ ਪੰਥ ਰਤਨ ਦਾ ਖਿਤਾਬ ਵੀ ਦਿੱਤਾ, ਪਤਾ ਨਹੀਂ ਹੋਰ ਫਖਰੇ ਕੌਮ ਵੀ ਇਹ ਉਹ, ਸੋ ਉਹਨੂੰ ਬਿਲਕੁਲ ਹੀ ਜਿਲਚ ਕੀਤਾ। ਹੁਣ ਜਿਹੜੀ ਖਬਰ ਕਰਕੇ ਮੈਂ ਇਸ ਸਾਰੇ ਨੂੰ ਸ਼੍ਰੋਮਣੀ ਕਮੇਟੀ ਦੇ ਔਰ ਇਸ ਸਾਰੇ ਨੂੰ ਡਿਸਕਸ ਕੀਤਾ ਕਿ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ ਲਗਭਗ 37 ਸਾਲ ਤੋਂ ਜਲਾਵਤਨੀ ਚ ਰਹਿ ਰਹੇ ਔਰ ਕਿੰਨਾ ਵੱਡਾ ਉਹਨਾਂ ਦਾ ਜਿੱਥੇ ਅਸੀਂ ਉਹਨਾਂ ਦੀ ਇੱਕ ਨਜ਼ਮ ਵੀ ਡਿਸਕਸ ਕਰਦੇ ਹਾਂ ਜਦੋਂ ਵੀ ਵਕਤ ਮਿਲਦਾ ਹੈ ਹਫਤੇ 'ਚ ਕਿਵੇਂ ਉਹਨਾਂ ਨੇ ਸੁਪਨੇ ਤੋਂ ਸੰਘਰਸ਼ ਤੱਕ ਪਹੁੰਚੇ ਔਰ ਸਾਡੀ ਖਾਲਸਾਨ ਦੀ ਮੂਵਮੈਂਟ ਦੇ ਬੇਸਿਕ ਚਿੰਤਕ ਨੇ ਔਰ ਦੂਸਰੇ ਨੇ। ਹੁਣ ਇੱਕ ਪਾਸੇ ਤਾਂ ਬਾਦਲ ਐਂਡ ਕੰਪਨੀ ਜਿਹੜੀ ਪੇਸ਼ ਸੀ ਨਾਲ ਨਾਲ ਹਕੂਮਤ ਦੇ ਸਿੱਖ ਨੌਜਵਾਨਾਂ ਨੂੰ ਮਰਵਾਉਣ 'ਚ ਔਰ ਹੁਣ ਜਦੋਂ ਇਹ ਖਬਰ ਆਈ ਕਿ ਸਿੱਖ ਫਰੀडम ਫਾਈਟਰ ਭਾਈ ਗਜਿੰਦਰ ਸਿੰਘ ਟੂ ਬੀ ਕਨਫਰਡ ਪੰਥ ਸੇਵਕ ਅਵਾਰਡ ਕਿ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਅਨਾਉਂਸ ਕੀਤਾ। ਹਾਲਾਂਕਿ ਇਹ ਵੀ ਉਹ ਜਿਹਨੂੰ ਕਹਿੰਦੇ ਨੇ ਮਿਕਸ ਜਿਹਾ ਕੀਤਾ ਕਿ ਉਹਨਾਂ ਨੂੰ ਪੰਥ ਸੇਵਕ ਦੇ ਨਾਲ ਨਾਲ 8-9 ਹੋਰ ਅਵਾਰਡ ਵੀ ਨੇ। ਕੋਈ ਗੁਰਮਤ ਪ੍ਰਚਾਰਕ ਭਾਈ ਮਰਦਾਨਾ ਜੀ ਯਾਦਗਾਰੀ ਅਵਾਰਡ ਪ੍ਰੋਫੈਸਰ ਗੁਰਨਾਮ ਸਿੰਘ ਉਹਨਾਂ ਨੂੰ, ਇਸੇ ਤਰ੍ਹਾਂ ਪੰਥ ਸੇਵਕ ਭਾਈ ਗੁਰਦਾਸ ਯਾਦਗਾਰੀ ਅਵਾਰਡ ਵੀ ਦਿੱਤਾ ਹੈ, ਸ਼੍ਰੋਮਣੀ ਸੇਵਕ ਵੀ, ਔਰ ਇਹਨਾਂ ਨੂੰ ਪੰਥ ਸੇਵਕ ਦਾ ਦਿੱਤਾ ਹੈ ਅਵਾਰਡ। ਇਹ ਕਦੋਂ ਦਿੱਤੇ ਜਾਣਗੇ ਕੀ ਹੈ ਅਨਾਉਂਸ ਕੀਤੇ ਨੇ ਔਰ ਇਹਦੇ ਨਾਲ ਇੱਕ ਡਿਬੇਟ ਵੀ ਸ਼ੁਰੂ ਹੋਈ ਹੈ ਕਿ ਕੀ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਭਾਈ ਗਜਿੰਦਰ ਸਿੰਘ ਨੂੰ ਕੋਈ ਕਹਿ ਰਹੇ ਨੇ ਵੀ ਤੁਸੀਂ ਐਕਸੈਪਟ ਕਰੋ, ਕੋਈ ਕਹਿ ਰਿਹਾ ਨਹੀਂ। ਉਹਨਾਂ ਨੇ ਅਜੇ ਤੱਕ ਆਪਣਾ ਰਿਐਕਸ਼ਨ ਨਹੀਂ ਦਿੱਤਾ। ਮੈਂ ਸਮਝਦਾ ਵੀ ਉਹਨਾਂ ਦੀਆਂ ਸੇਵਾਵਾਂ ਔਰ ਜਿੰਨਾ ਵੱਡਾ ਉਹਨਾਂ ਦਾ ਕੰਮ ਹੈ ਉਹਨਾਂ ਜਿਸ ਪਾਸੇ ਉਹਨਾਂ ਨੇ ਕੌਮ ਨੂੰ ਮੈਂ ਸਮਝਦਾ ਵੀ ਅਗਵਾਈ ਦਿੱਤੀ ਹੈ ਉਹ ਮੱਚ ਮੋਰ ਅਬਵ ਹੈ। ਹਾਲਾਂ ਅਕਾਲ ਤਖਤ ਸਾਹਿਬ ਦਾ ਹਰ ਕੋਈ ਜਦੋਂ ਅਕਾਲ ਤਖਤ ਲਫ਼ਜ਼ ਆਉਂਦਾ ਸਿੱਖ ਦਾ ਸਿਰ ਝੁਕਦਾ, ਪਰ ਜੇ ਹੁਣ ਅਕਾਲ ਤਖਤ ਨੂੰ ਵੀ ਉਹਨਾਂ ਨੇ ਬਾਦਲਾਂ ਨੇ ਇਸ ਕਿਸਮ ਦੀਆਂ ਗਿਮਿਕਸ ਦੇ ਲਈ ਰੱਖਣਾ ਔਰ ਮੈਂ ਸਮਝਦਾ ਕਿ ਵੀ ਭਾਈ ਗਜਿੰਦਰ ਸਿੰਘ ਹੋਣ ਜਾਂ ਸਾਰੇ ਹੀ ਜਿਹੜੇ ਹੋਰ ਵੀ ਇਸ ਸਾਰੇ ਪੀਰੀਅਡ 'ਚ ਉਹਨਾਂ ਦੇ ਰੁਤਬੇ ਬਹੁਤ ਉੱਚੇ ਨੇ। ਇਹ ਜਿਹੜੇ ਲਿਮਟਿਡ ਦਾਇਰਾ ਕਾਰਜ ਕੰਮ ਕਰਨ ਵਾਲੇ ਨੇ ਇਹਨਾਂ ਨੇ ਤਾਂ ਦੇਖਣਾ ਵੀ ਇਹਨਾਂ ਦੇ ਆਕਾਵਾਂ ਨੂੰ ਕਿਵੇਂ ਜਿਹੜਾ ਉਹ ਇਸ ਚੋਂ ਐਡਵੈਂਟ ਔਰ ਇੱਕ ਡਿਬੇਟ ਵੀ ਸ਼ੁਰੂ ਹੋ ਗਈ। ਕੁਛ ਨੇ ਕਿਹਾ ਜੀ ਇਹ ਹੁਣ ਬਾਦਲਾਂ ਦਾ ਆਪਣਾ ਕੰਮ ਇੰਨਾ ਸਿੱਖ ਕੌਮ 'ਚ ਇੰਨੀ ਇਹਨਾਂ ਦੇ ਲਈ ਕੰਟੈਂਪਟ ਹੈ, ਨਫ਼ਰਤ ਹੈ ਔਰ ਇਹਨਾਂ ਦਾ ਗ੍ਰਾਫ ਇਹਨਾਂ ਥੱਲੇ ਡਿੱਗਿਆ ਕਿ ਇਹ ਹੁਣ ਹਮਦਰਦੀ ਜਿੱਤਣ ਲਈ ਕਰ ਰਹੇ ਨੇ। ਅਸੀਂ ਇਸ ਤੇ ਆਪਣੀ ਟਿੱਪਣੀ ਨਹੀਂ ਕਰ ਰਹੇ, ਪਰ ਕਿਉਂਕਿ ਸਾਨੂੰ ਬਹੁਤ ਸਾਰੇ ਵੀਰਾਂ ਨੇ ਕਿਹਾ ਕਿ ਅਸੀਂ ਇਸ ਤੇ ਕਮੈਂਟ ਕਰੀਏ ਸੋ ਮੈਂ ਦੱਸ ਦਿੱਤਾ ਵੀ ਇਹਨਾਂ ਸਾਰਿਆਂ ਦਾ ਕੀ ਹੈ। ਔਰ ਮੈਂ ਇਹਨੂੰ ਕਨਕਲੂਡ ਕਰਾਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਨਜ਼ਮ ਦੇ ਨਾਲ ਹੀ ਜਿਹੜੀ ਉਹਨਾਂ ਨੇ ਬਾਰ ਪਰਾਏ। ਹੁਣ ਜ਼ਾਹਰ ਹੈ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਇੱਕ ਸ਼ਲੋਕ ਹੈ, ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ ਕਿ ਮੈਨੂੰ ਕਿਸੇ ਦਾ ਮੁਤਾਜ ਨਾ, ਗੁਲਾਮੀ ਦੀ ਗੱਲ ਉਹ ਮੁਤਾਜੀ ਇੰਡੀਵਿਜੂਅਲ ਜ਼ਿੰਦਗੀ ਦੀ ਹੋਏ ਕੌਮਾਂ ਦੀ ਜ਼ਿੰਦਗੀ 'ਚ ਹੋਏ ਤੇ ਜ਼ਾਹਰ ਹੈ ਕਿ ਭਾਈ ਇਹ ਇੱਕ ਦੁਖਦਾਈ ਗੁਲਾਮੀ ਬਾਬਾ ਫਰੀਦ ਕਹਿੰਦੇ ਨੇ ਫਿਰ ਮੈਂ ਜੀ ਨਹੀਂ ਸਕਾਂਗਾ ਗੁਲਾਮੀ ਦੇ ਮਾਹੌਲ 'ਚ। ਇਹ ਹੈ ਮੇਰੇ ਸਾਈਂ ਮੇਰੇ ਅੱਲਾਹ ਤਾਲਾ ਉਸ ਗੁਲਾਮੀ 'ਚ ਨਾ ਕਦੇ ਵੀ ਰੱਖੀ। ਔਰ ਇਸ ਨਜ਼ਮ ਦਾ ਨਾਮ ਵੀ ਇਹਨਾਂ ਨੇ ਬਾਰ ਪਰਾਏ ਰੱਖਿਆ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੋਣੇ ਹੋਏ। ਇਹ 18ਵੀਂ ਸਦੀ 'ਚ ਜਦੋਂ ਸਿੱਖਾਂ ਦੀ ਪਰਸੀਕਿਊਸ਼ਨ ਚੱਲ ਰਹੀ ਸੀ ਔਰ ਸਿਰਾਂ ਦੇ ਮੁੱਲ ਸੀ ਤੇ ਸਿੱਖ ਇਹ ਗਾਉਂਦੇ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਹੁਣ ਸੋਇਆਂ ਨੂੰ ਜਿੰਨਾ ਤੁਸੀਂ
ਵੱਢਦੇ ਜਾਂਦੇ ਹੋ ਵਾਈਲਡ ਗ੍ਰਾਸ ਉਨੀ ਕੀ ਹੋਰ ਵੱਧਦੀ ਜਾਂਦੀ ਜਿਉਂ-ਜਿਉਂ ਮਨ ਨੂੰ ਵੱਢਦਾ ਅਸੀਂ ਦੋਣੇ ਚੋਣੇ ਹੋਏ ਜਦ ਕਦੇ ਵੀ ਡੁੱਲਿਆ ਵੀਰਾਂ ਮੇਰਿਆਂ ਦਾ ਖੂਨ ਹੋਇਆ ਮੇਰੀ ਕੌਮ ਵਿੱਚ ਪੈਦਾ ਇੱਕ ਜਨੂਨ ਫੇਰ ਜਨੂਨੀ ਬੰਦਿਆਂ ਲਿੱਤੇ ਬਦਲੇ ਆਣ ਨਿਵੀਆਂ ਧੌਣਾ ਆਕੜੀਆਂ ਜਾਂ ਲੱਥੀਆਂ ਵਿੱਚ ਕਮਸਾਨ ਕਿ ਜਿਹਨੇ ਵੀ ਚੈਲੰਜ ਕੀਤਾ ਫਿਰ ਖਾਲਸਾ ਖਲੋਤਾ ਜਾਂ ਉਹ ਧੌਣ ਲਾਈ ਤੇ ਜਾਂ ਉਹ ਜੰਗ ਦੇ ਮੈਦਾਨ ਦੇ ਵਿੱਚ ਨਿਵੀਂ ਮੁੱਲ ਸਿਰਾਂ ਦੇ ਪੈ ਗਏ ਪਰ ਖਤਮ ਸਕੇ ਨਾ ਹੋ ਇੱਕ ਸੀਸ ਦੇ ਗਿਰਦਿਆਂ ਉੱਠ ਪੈਂਦੇ ਕਈ 100 ਪਈ ਨਵਾਬੀ ਥਾਲ ਵਿੱਚ ਅਸੀਂ ਰੋਲੀ ਠੁੱਡਾਂ ਮਾਰ ਸ਼ਹਿਨਸ਼ਾਹੀ ਦਾ ਹੱਕ ਤਾਂ ਦਿੱਤਾ ਨੀਲੇ ਦੇ ਅਸਵਾਰ। ਇਹ ਹੈ ਜਦੋਂ ਨਵਾਬੀ ਦੀ ਖਿਲਤ ਆਈ ਤੇ ਕੋਈ ਵੀ ਸਿੱਖ ਨੂੰ ਲੈਣ ਨੂੰ ਤਿਆਰ ਨਹੀਂ ਸੀ ਕਿ ਵੀ ਅਸੀਂ ਕਿਸੇ ਦਰਬਾਰ ਦੀ ਦਿੱਤੀ ਨਵਾਬੀ ਨਹੀਂ ਲੈਂਦੇ ਸਾਨੂੰ ਤਾਂ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ। ਇੱਕ 1.25 ਲੱਖ ਖਾਲਸਾ ਜਿੱਥੇ ਬੈਠਾ ਉੱਥੇ ਹੀ ਉਹਦਾ ਤਖਤ ਹੈ ਉਹ ਕਿਸੇ ਦੀ ਦਿੱਤੀ ਨਵਾਬੀ ਨਹੀਂ ਲੈਂਦਾ। ਉਹਦੇ ਵੱਲ ਭਾਈ ਸਾਹਿਬ ਨੇ ਇਸ਼ਾਰਾ ਕੀਤਾ ਪਈ ਨਵਾਬੀ ਥਾਲ ਵਿੱਚ ਅਸੀਂ ਰੋਲੀ ਠੁੱਡਾਂ ਮਾਰ ਸ਼ਹਿਨਸ਼ਾਹੀ ਦਾ ਹੱਕ ਤਾਂ ਦਿੱਤਾ ਨੀਲੇ ਦੇ ਅਸਵਾਰ ਤਲਵਾਰਾਂ ਦੀ ਛਾਂ ਵਿੱਚ ਅਸੀਂ ਦਿੱਤੇ ਤਖਤ ਠੁਕਰਾ ਪਰ ਅੱਜ ਮਿੱਠੀ ਜ਼ਹਿਰ ਨੇ ਕਈ ਦਿੱਤੇ ਸੀਸ ਝੁਕਾ। ਇਹ ਸਾਰੀ ਬਾਦਲ ਐਂਡ ਕੰਪਨੀ ਵਿਕਾਊ ਮਾਲ ਜਿਹੜਾ ਇਹ ਦਿੱਲੀ ਦਰਬਾਰ ਦੇ ਜਿਹੜੇ ਨੇ ਸੂਬੇਦਾਰ ਅੱਜ ਲੀਡਰ ਮੇਰੀ ਕੌਮ ਦੇ ਹੋਏ ਦਿੱਲੀ ਦੇ ਦਲਾਲ ਕਿਸ ਅੱਗੇ ਜਾ ਕੇ ਫੋਲੀਏ ਅਸੀਂ ਕੌਮ ਦਾ ਮੰਦਾ ਹਾਲ ਪੁੱਤਾਂ ਤੇਰਿਆਂ ਦੇ ਲਹੂ ਦਾ ਕਈ ਵੇਰਾਂ ਮੁੱਲ ਪਿਆ ਅਜੇ ਕੱਲ ਤਾਂ ਪੁੰਡਰੀ ਵਿੱਚ ਨੋਟਾਂ ਨਾਲ ਤੁਲ ਗਿਆ। ਇਹ ਇੱਕ ਵਾਕਿਆ ਪੁੰਡਰੀ ਹਰਿਆਣੇ ਦੇ ਵਿੱਚ ਹੈ ਉੱਥੇ ਹੋਇਆ ਸੀ ਉਸ ਨੂੰ ਇਸ਼ਾਰਾ ਕੀਤਾ ਕਿਉਂਕਿ ਇਹ ਨਜ਼ਮਾਂ ਬਹੁਤ ਸਾਰੀਆਂ 1970s ਦੀਆਂ ਲਿਖੀਆਂ ਹੋਈਆਂ ਜਦੋਂ ਅਜੇ ਮੂਵਮੈਂਟ ਦਾ ਆਗਾਜ਼ ਨਹੀਂ ਸੀ ਹੋਇਆ ਪਰ ਇਹਨਾਂ ਦੀ ਵਿਜ਼ਨ ਸੀ ਔਰ ਅਲਟੀਮੇਟਲੀ ਉਸ ਪਾਸੇ ਕੌਮ ਤੁਰੀ। ਤੂੰ ਤੇਗ ਜੋ ਦਿੱਤੀ ਕੌਮ ਨੂੰ ਅੱਜ ਗਈ ਜੰਗਾਲੀ ਉਹ ਆਨੰਦਪੁਰ ਪਈ ਬੰਦੂਕ ਵੀ ਗਈ ਲੰਮੀ ਨੀਂਦੇ ਸੌ। ਅਨੰਦਪੁਰ ਸਾਹਿਬ 'ਚ ਵੱਡੀਆਂ ਬੰਦੂਕ ਜਿਹੜੇ ਸ਼ਸਤਰ ਨੇ ਇਤਿਹਾਸਕ ਉਹ ਵੀ ਮੌਜੂਦ ਨੇ 10ਵੇਂ ਪਾਤਸ਼ਾਹ ਦੇ ਕਿ ਭਾਈ ਉਹ ਵੀ ਅੱਜ ਇਵੇਂ ਲੱਗਦਾ ਹੈ ਕਿ ਵੀ ਉਹਨੂੰ ਦੇਖ ਕੇ ਸਿੱਖਾਂ 'ਚ ਕਿਉਂ ਗੈਰਤ ਨਹੀਂ ਆਉਂਦੀ ਔਰ ਜਿਹੜੀ ਤੂੰ ਤੇਗ ਸਾਡੇ ਗਾਤਰੇ ਪਾਈ ਹੋਈ ਹੈ ਕੀ ਇਹ ਜੰਗਾਲ ਗਈ ਹੈ ਅਸੀਂ ਜ਼ੁਲਮ ਦੇ ਅੱਗੇ ਕਿਉਂ ਨਹੀਂ ਖਲੋਂਦੇ ਉਹਨਾਂ ਨੂੰ ਕਿਉਂ ਨਹੀਂ ਜ਼ਾਲਮ ਨੂੰ ਵੰਗਾਰਦੇ। ਤੇ ਅਖੀਰ 'ਚ ਉਹਨਾਂ ਨੇ ਆਪਣਾ ਰਿਜ਼ੋਲਵ ਦਿੱਤਾ ਹੈ ਅਕਾਲ ਪੁਰਖ ਦੇ ਅੱਗੇ ਔਰ ਕੌਮ ਦੇ ਅੱਗੇ ਸੋਹਣੇ ਤਖਤਾਂ ਵਾਲਿਆ ਅਸੀਂ ਸਹਿ ਨਾ ਸਕੀਏ ਹੋਰ ਬਾਰ ਪਰਾਏ ਮਾਲਕਾ ਅਸੀਂ ਬਹਿ ਨਾ ਸਕੀਏ ਹੋਰ को किसी को राज न दे हैं जो ले हैं निज बल से ले हैं बल बंदूक आनंदपुरी तू झोली साडी विच पा असी टुट्टी हुई कौम दी अज दईए फेर गंडा। ये बचन भी 10वें पातशाह दे ने कि को किसी को राज न दे हैं जो ले हैं निज बल से ले हैं कि कोई किसी नू तश्तरी दे विच रख के ਪੋਲੀਟੀਕਲ ਪਾਵਰ ਨਹੀਂ ਦਿੰਦਾ ਪਾਵਰ ਦੇ ਨਾਲ ਹੀ ਉਹ ਲਈ ਜਾਂਦੀ ਹੈ। ਸੋ ਇਹ ਜਿਹੜਾ 70s ਦੇ ਵਿੱਚ ਇਹਨਾਂ ਨੇ ਡ੍ਰੀਮ ਦੇਖਿਆ ਜਿਹੜੀ ਐਕਸਪ੍ਰੈਸ਼ਨ ਵੀ ਸੀ ਔਰ ਵਾਕਈ ਉਹ ਦੌਰ ਬੜਾ ਨਿਵਾਣ ਵਾਲਾ ਸੀ ਪਰ 80ਵਿਆਂ ਨੇ ਫਿਰ ਕੁਰਬਾਨੀਆਂ ਸ਼ਹਾਦਤਾਂ ਦੀ ਵੀ ਝੜੀ ਕੌਮ ਨੇ ਲਾਈ ਔਰ ਅੱਜ ਖਾਲਿਸਤਾਨ ਦੀ ਮੰਜ਼ਿਲ ਵੱਲ ਕੌਮ ਪੇਸ਼ਕਦਮੀ ਕਰ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।